ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜੋ ਤੁਸੀਂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਨਾ ਸਿਰਫ ਸੁਣਦੇ ਹੋ ਬਲਕਿ ਵੇਖਦੇ ਵੀ ਹੋ। ਸਾਡੇ ਨੈਸ਼ਨਲ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮਸ ਤੇ ਇਹ ਖਬਰਾਂ ਅਮਰੀਕਾ ਮੁਜਬ 5 ਦਿਨ ਯਾਨੀ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ। ਅੱਜ ਅਮਰੀਕਾ ਦੇ ਵਿੱਚ 13 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ ਇੰਡੀਆ 'ਚ 14 ਜੁਲਾਈ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਮਰੀਕਾ ਨੇ ਕਤਰ ਤੋਂ ਇੱਕ ਪਾਕਿਸਤਾਨੀ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਤੇ 1 ਅਰਬ ਅਮਰੀਕੀ ਡਾਲਰਾਂ ਦੇ ਫਰਾਡ ਦਾ ਹਿੱਸਾ ਹੋਣ ਦਾ ਇਲਜ਼ਾਮ ਹੈ। ਜੀ ਬਿਲਕੁਲ, ਇਹ ਗ੍ਰਿਫਤਾਰੀ ਹੈ ਜਿਹੜੀ ਇਹ ਹੋਈ ਔਰ 10 ਜੁਲਾਈ ਨੂੰ ਇਸ ਬੰਦੇ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਕਤਰ ਤੋਂ ਗ੍ਰਿਫਤਾਰ ਕਰਕੇ। ਇਸ ਮਾਮਲੇ ਦੇ ਉੱਤੇ ਅਮਰੀਕੀ ਸਰਕਾਰ ਨੇ ਔਰ ਕਤਰ 'ਚ ਕੰਮ ਕਰਦੀ ਅਮਰੀਕਨ ਐਮਬੈਸੀ ਹੈ ਜਿਹੜੀ ਉਹਨੇ ਖਾਸ ਤੌਰ ਤੇ ਕਤਰ ਦੇ ਸਰਕਾਰੀ ਮਹਿਕਮਿਆਂ ਦਾ ਖਾਸ ਧੰਨਵਾਦ ਹੈ ਜਿਹੜਾ ਉਹ ਕੀਤਾ ਹੈ। ਮੁਲਜ਼ਮ ਦਾ ਨਾਮ ਪ੍ਰਵੀਨ ਅਬਦੁੱਲਾ ਅਨਵਰ ਹੈ ਔਰ ਇਹਦੇ ਤੇ ਇਲਜ਼ਾਮ ਹੈ ਕਿ ਇਹ ਉਸ ਸਕੈਮਰ ਗਰੁੱਪ ਦਾ ਹਿੱਸਾ ਹੈ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ 1 ਅਰਬ ਅਮਰੀਕੀ ਡਾਲਰਾਂ ਦਾ ਫਰਾਡ ਜਿਹੜਾ ਕੀਤਾ ਹੈ ਉਹਦਾ ਹਿੱਸਾ ਨੇ। ਇਸ ਬੰਦੇ ਦੇ ਉੱਤੇ ਮੁਕੱਦਮਾ ਸੀਗਾ ਔਰ ਇਹ ਮੁਕੱਦਮੇ ਦਾ ਹਿੱਸਾ ਵੀ ਸੀਗਾ। ਇਹਨੂੰ ਗ੍ਰਿਫਤਾਰੀ ਤੋਂ ਬਾਅਦ ਪਹਿਲੇ ਤੇ ਆਪਣੇ ਸਾਰੇ ਦਰਸ਼ਕਾਂ ਨੂੰ ਔਰ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਕੂਲਨ ਕਾਉਂਟੀ ਟੈਕਸਸ ਰਿਆਸਤ ਹੈ ਜਿਹੜੀ ਉੱਥੇ ਜਾਂ ਸਟੇਟ ਹੈ ਜਿਹੜੀ ਉੱਥੇ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਹਦੀ ਕੈਦ ਦੇ ਵਿੱਚ ਔਰ ਟ੍ਰਾਇਲ ਹੈ ਜਿਹੜਾ ਉਹ ਚੱਲ ਰਿਹਾ ਹੈ। ਟ੍ਰਾਇਲ ਜਦੋਂ ਚੱਲਣ ਡਿਆ ਸੀਗਾ, ਟ੍ਰਾਇਲ ਦੌਰਾਨ ਹੀ ਅਮਰੀਕਾ ਤੋਂ ਨੱਸ ਕੇ ਚਲਾ ਗਿਆ, ਦੌੜ ਗਿਆ। ਉਸ ਤੋਂ ਬਾਅਦ ਇਹਦੀ ਕਤਰ 'ਚ ਗ੍ਰਿਫਤਾਰੀ ਹੋਈ ਔਰ ਕਤਰ ਤੋਂ ਗ੍ਰਿਫਤਾਰ ਕਰਕੇ ਇਹਨੂੰ ਅਮਰੀਕਾ ਪੜਾਇਆ ਗਿਆ। ਆਖਿਆ ਜਾ ਰਿਹਾ ਹੈ ਕਿ ਇਸ ਪਾਕਿਸਤਾਨੀ ਦੇ ਕੋਲ ਗ੍ਰੀਨ ਕਾਰਡ ਵੀ ਹੈ ਔਰ ਇਹ ਇਸ ਫਰਾਡ ਦਾ ਹਿੱਸਾ ਹੈ ਜਿਹਦੇ ਵਿੱਚ ਅੱਡੋ ਅੱਡ ਕਿਸਮ ਦੇ ਸਕੈਮਸ ਨੇ, ਫਿਰ ਬਹੁਤ ਸਾਰੀਆਂ ਜਾਲੀ ਕੰਪਨੀਆਂ ਨੇ, ਉਹਨਾਂ ਦੀਆਂ ਜਾਲੀ ਪ੍ਰੋਡਕਟ ਨੇ, ਬਹੁਤ ਇੱਕ ਵੱਡਾ ਫਰਾਡ ਹੈ ਜਿਹੜਾ ਉਹਦਾ ਇਹ ਹਿੱਸਾ ਹੈ। ਟ੍ਰਾਇਲ ਚੱਲਦਾ ਹੈ, ਟ੍ਰਾਇਲ ਤੋਂ ਬਾਅਦ ਇਹ ਗੁਨਾਹਗਾਰ ਸਾਬਤ ਹੁੰਦਾ ਹੈ, ਬੇਗੁਨਾਹ ਸਾਬਤ ਹੁੰਦਾ ਹੈ। ਇਹ ਤੇ ਆਉਣ ਵਾਲੇ ਵਕਤ ਵਿੱਚ ਪਤਾ ਲੱਗੇਗਾ। ਪਰ ਸਰੇਤਸਤ ਇਹ 13 ਜੁਲਾਈ ਨੂੰ ਅੱਜ ਇਹ ਡਿਕਲੇਅਰ ਕੀਤਾ ਗਿਆ ਕਿ 10 ਜੁਲਾਈ ਨੂੰ ਹੋਣ ਵਾਲੀ ਇਹ ਜਿਹੜੀ ਗ੍ਰਿਫਤਾਰੀ ਹੈ ਇਹਦੇ ਤੋਂ ਬਾਅਦ ਇਹਦੀ ਅਮਰੀਕਾ ਹਵਾਲਗੀ ਹੋ ਗਈ ਹੈ ਔਰ ਇਹਦਾ ਟ੍ਰਾਇਲ ਹੈ ਜਿਹੜਾ ਇਹ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਬਲੋਚਿਸਤਾਨ 'ਚ ਦੁਕਾਨਾਂ ਦੇ ਕੰਮ ਕਰਦੇ 5 ਹੋਰ ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੋਈ ਚੰਗੀ ਖਬਰ ਨਹੀਂ ਜੀ ਉਸ ਪਾਸੇ ਆਉਣ ਡਈ ਔਰ ਹਾਲਾਤ ਨੇ ਜਿਹੜੇ ਉਹ ਚੋਖੇ ਵਿਗੜੇ ਪਏ ਨੇ ਔਰ ਕਿਹੜਾ ਦੇਣਾ ਜਿਹੜਾ ਖਾਲੀ ਜਾਣ ਡਿਆ ਹੈ ਬਲੋਚਿਸਤਾਨ ਵਾਲੇ ਪਾਸਿਓਂ ਜਦੋਂ ਕੋਈ ਮਾੜੀ ਹੈ ਮੰਦੀ ਖਬਰ ਹੈ ਜਿਹੜੀ ਉਹ ਨਾ ਆਵੇ। ਇਹ ਪ੍ਰਵੀਨ 5 ਦੇ 5 ਜਿਹੜੇ ਪੰਜਾਬੀ ਨੇ ਇਹ ਉੱਥੇ ਬਲੋਚਿਸਤਾਨ 'ਚ ਨਾਈਆਂ ਦੀ ਦੁਕਾਨ ਦੇ ਉੱਤੇ ਬਾਕੀ ਦੁਕਾਨਾਂ ਤੇ ਮਜ਼ਦੂਰੀ ਕਰਦੇ ਸਨ। ਮਾਲਕ ਨਹੀਂ ਸਨ, ਮਜ਼ਦੂਰੀ ਕਰਦੇ ਸਨ, ਕੰਮ ਕਰਦੇ ਸਨ। ਉੱਥੇ ਪੰਜਾਂ ਦਾ ਤਾਲੁਕ ਪੰਜਾਬ ਦੇ ਨਾਲ ਸੀਗਾ। ਉਸ ਤੋਂ ਬਾਅਦ ਮੋਟਰਸਾਈਕਲ ਤੇ ਅਤਗਰਦ ਲੜਾਕੂ ਆਏ ਆ, ਮੂੰਹ ਉਹਨਾਂ ਨਕਾਬਾਂ ਦੇ ਨਾਲ ਟੱਕੇ ਸੀਗੇ, ਅੰਨ੍ਹੇਵਾਹ ਫਾਇਰਿੰਗ ਕੀਤੀ ਔਰ ਇਹਨਾਂ 5 ਦੇ 5 ਨੂੰ ਕਤਲ ਕਰਕੇ ਚਲੇ ਗਏ। ਬਹੁਤੇ ਇਹਨਾਂ ਚੋਂ ਨਾਈਆਂ ਦਾ ਕੰਮ ਕਰਦੇ ਸੀਗੇ। ਹਜੇ ਤੱਕ ਕਿਸੇ ਅਤਗਰਦ ਬਲੋਚ ਤਨਜ਼ੀਮ ਨੇ ਇਹਦੀ ਜ਼ਿੰਮੇਵਾਰੀ ਨਹੀਂ ਕਬੂਲੀ, ਪਰ ਕੀਤਾ ਉਹਨਾਂ ਚੋਂ ਹੀ ਹੈ ਕਿਸੇ ਨੇ। ਜਿਹੜੇ ਸੀਐਮ ਬਲੋਚਿਸਤਾਨ ਨੇ ਉਹਨਾਂ ਆਖਿਆ ਕਿ ਜੀ ਇਹ ਬਹੁਤ ਮਾੜੀ ਹੋਈ। ਕਿਹੜਾ ਕੰਮ ਜਿਹੜਾ ਮਾੜਾ ਨਹੀਂਗਾ ਉੱਥੇ ਹੋਣ ਡਿਆ। ਇਹ ਮਰਨ ਵਾਲਿਆਂ ਦੇ ਜਿਹੜੇ ਵਾਲੀ ਵਾਰਸ ਨੇ ਉਹਨਾਂ ਵਾਸਤੇ ਕੋਈ ਇੱਕ ਬਲੋਚ ਕੋਈ ਪਠਾਨ ਇੱਥੇ ਪੰਜਾਬ 'ਚ ਹੀ ਹੋ ਜੇ, ਪੰਜਾਬ ਸਰਕਾਰ ਆ ਜਿਹੜੇ ਉਹ ਪਤਾ ਨਹੀਂ ਕੀ ਫੰਡ ਤੇ ਮਾਲੀ ਇਮਦਾਦਾਂ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਕੀ ਬਣੇਗਾ ਪਿਛਲਿਆਂ ਦਾ? ਨਾ ਪੰਜਾਬ ਸਰਕਾਰ ਵੱਲੋਂ ਚੂੰ ਤੋਂ ਚੜਾਂ ਕੀਤੀ ਗਈ ਹੈ। ਇਹ ਕਤਲ ਹੋਏ ਨੇ ਜਿਹੜੇ, ਇਹਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ ਔਰ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਪੰਜਾਬ ਕੱਲ ਦਿੱਤੀਆਂ ਗਈਆਂ। ਮਤਲਬ ਕਿ ਬਲੋਚਿਸਤਾਨ ਤੋਂ ਪੰਜਾਬੀਆਂ ਦੀਆਂ ਲਾਸ਼ਾਂ ਲਗਾਤਾਰ ਆ ਰਹੀਆਂ ਔਰ ਪੰਜਾਬ ਸਰਕਾਰ ਆ ਜਿਹੜੀ ਉਹਨੇ ਚੁੱਪ ਦੀ ਗੋਲੀ ਖਾ ਕੇ ਜੀਭ ਦੇ ਉੱਤੇ ਜੰਦਰੇ ਲਾਏ ਹੋਏ ਨੇ। ਔਰ ਬਲੋਚਿਸਤਾਨ ਤੋਂ ਸਿਰਫ ਇੰਨਾ ਕਿ ਜੀ ਸਾਨੂੰ ਅਫਸੋਸ ਹੋ ਗਿਆ। ਉਹ ਅਫਸੋਸ ਕੀ ਹੋ ਗਿਆ? ਹੁਣ ਇਹ ਅਤਗਰ ਤਨਜ਼ੀਮਾਂ ਇਹ ਕਹਿੰਦੀਆਂ ਨੇ ਕਿ ਇਹ ਜਿਹੜੇ ਕੰਮ ਕਰਨ ਵਾਲੇ ਨੇ ਇਹ ਬਲੋਚਿਸਤਾਨ ਦੇ ਵਸੀਲੇ ਨੇ ਜਿਹੜੇ ਉਹਨਾਂ ਨੂੰ ਚੂਸ ਰਹੇ ਨੇ, ਇਹ ਸਾਡੇ ਵਸੀਲਿਆਂ ਦੇ ਵਿੱਚੋਂ ਕਮਾਣ ਡੇ ਨੇ, ਇਹ ਬਲੋਚਾਂ ਦਾ ਹੱਕ ਆ ਜਿਹੜਾ ਇਹ ਮਾਰਨ ਡੇ ਨੇ। ਇੱਥੇ ਪੰਜਾਬ 'ਚ ਆ ਕੇ ਤੇ ਵੇਖੋ ਰੇੜੀਆਂ ਤੋਂ ਲੈ ਕੇ ਕਿੱਡੇ ਕਿੱਡੇ ਬਾੜਾ ਮਾਰਕੀਟਾਂ 'ਚ ਕਾਰੋਬਾਰ ਨੇ ਜਿਹੜੇ ਉਹ ਬਲੋਚ ਕਰਨ ਡੇ ਨੇ। ਕਦੀ ਕਿਸੇ ਵੱਲ ਕਿਸੇ ਨੇ ਉਂਗਲ ਕਰਕੇ ਵੀ ਵੇਖਿਆ? ਜਿੱਡੀ ਆਜ਼ਾਦੀ ਦੇ ਨਾਲ ਪੰਜਾਬ ਦੇ ਵਿੱਚ ਅੰਨ੍ਹੇਵਾਹ ਕਾਰੋਬਾਰ ਹੋ ਰਹੇ ਨੇ, ਮਤਲਬ ਕਿ ਪੰਜਾਬੀ ਉੱਥੇ ਮਜ਼ਦੂਰੀ ਕਰਨ ਜਾਣਗੇ ਤੇ ਉਹਨਾਂ ਨੂੰ ਇਹ ਵੀ ਹੱਕ ਨਹੀਂ ਹੈ। ਸੋ ਇਸੇ ਨਜ਼ਰੀਏ, ਇਸੇ ਨਫ਼ਰਤ ਦੇ ਤਹਿਤ ਇਹ 5 ਕਤਲ ਨੇ ਜਿਹੜੇ ਇਹ ਕਰ ਦਿੱਤੇ ਗਏ। ਅਫਸੋਸ ਦੀ ਗੱਲ ਇਹ ਹੈ, ਅਫਸੋਸ ਦੀ ਗੱਲ ਇਹ ਹੈ, ਫਿਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਬਲੋਚਿਸਤਾਨ ਤੋਂ ਆਉਣ ਵਾਲੀਆਂ ਲਾਸ਼ਾਂ ਜਾਂ ਕਤਲ ਹੋਣ ਵਾਲੇ ਇਸ ਤੋਂ ਪਹਿਲਾਂ ਔਰ ਹੁਣ ਤੱਕ ਜਿੰਨੇ ਲੋਕ ਨੇ ਕਿਸੇ ਇੱਕ ਦੇ ਪਰਿਵਾਰ ਵਾਸਤੇ ਵੀ ਕੋਈ ਇਮਦਾਦ ਆ ਜਿਹੜੀ ਉਹਦਾ ਐਲਾਨ ਨਹੀਂ ਕੀਤਾ। ਕਸ਼ਮੀਰ 'ਚ ਚੋਣਾਂ ਨੇੜੇ, ਧਰਨਾ ਨਹੀਂ ਮੁੱਕਦਾ ਪਿਆ ਤੇ ਕਸ਼ਮੀਰ ਸਰਕਾਰ ਵੱਲੋਂ ਫੇਰ ਵਾਰਨਿੰਗ। 36 ਦਿਨ ਹੋ ਗਏ ਨੇ ਜੀ ਇਸ ਧਰਨੇ ਨੂੰ ਔਰ ਧਰਨੇ ਦਾ ਕਾਰਨ ਇਹੋ ਹੀ ਹੈ ਕਿ ਜਿਹੜੀਆਂ 12 ਸੀਟਾਂ ਨੇ ਇਹਨਾਂ ਨੂੰ ਮੁਕਾਇਆ ਜਾਏ। ਇਹ 12 ਸੀਟਾਂ ਕਸ਼ਮੀਰੀਆਂ ਦੀਆਂ, ਜਿਹੜੇ ਕਸ਼ਮੀਰੀ ਇੱਥੇ ਕਸ਼ਮੀਰ 'ਚ ਰਹਿੰਦੇ ਹੀ ਨਹੀਂ ਪਰਾਂ ਜਾ ਵਸੇ ਨੇ, ਉਹ ਮੁਕਾਓ।
ਖਾਜਾ ਆਸਫ ਸਮੇਤ ਹੁਕਮਰਾਨ ਜਮਾਤ ਦਾ ਇਹ ਆਖਣਾ ਕਿ ਕੀ ਉਹ ਕਸ਼ਮੀਰੀ ਨਹੀਂ ਰਹੇ, ਕੀ ਉਹ ਉਜੜ ਕੇ ਪਰਾਂ ਗਏ ਨੇ ਤੇ ਉਹਨਾਂ ਦਾ ਇੱਥੇ ਸਭ ਕੁਝ ਮੁੱਕ ਗਿਆ, ਇਸ ਇਲਾਕੇ ਦੇ ਵਾਸੀ ਨਹੀਂ ਰਹੇ, ਜਾਂ ਉਹਨਾਂ ਦੇ ਉੱਤੇ ਕਸ਼ਮੀਰੀਅਤ ਦਾ ਜਿਹੜਾ ਲੇਬਲ ਸੀਗਾ ਉਹ ਪਰਾਂ ਚਲਾ ਗਿਆ। ਸੋ ਇਹ ਫਸਾਦ ਆ ਜਿਹੜਾ ਇਹ ਹੈ, ਗੱਲਬਾਤ ਤੋਂ ਮਾਮਲੇ ਬਹੁਤ ਅੱਗੇ ਚਲੇ ਗਏ ਨੇ। ਇਹਨਾਂ ਧਰਨਾ ਦੇਈ ਬੈਠੇ ਅਵਾਮੀ ਐਕਸ਼ਨ ਕਮੇਟੀ ਦੇ ਲੋਕਾਂ ਨੇ ਆਖਿਆ ਕਿ ਹੁਣ ਸਟੂਡੈਂਟ ਯੂਨੀਅਨਸ ਨੂੰ ਅਸੀਂ ਕਾਲ ਕਰਨੇ ਆ ਕਿ ਉਹ ਵੀ ਆਣ ਔਰ ਆ ਕੇ ਸਾਡਾ ਸਾਥ ਦੇਣ। 27 ਜੁਲਾਈ ਹੈ ਜਿਹੜੀ ਉਹ ਚੋਣਾਂ ਦੀ ਡੇਟ ਹੈ, ਔਰ ਜਿਹੜੀ ਇੰਤਜ਼ਾਮੀਆ ਉਹਨਾਂ ਆਖਿਆ ਕਿ ਇਹ ਡੇਟ ਅੱਗੇ ਨਹੀਂ ਹੋਏਗੀ, ਨਾ ਇਲੈਕਸ਼ਨ ਜਿਹੜੇ ਉਹ ਕੈਂਸਲ ਹੋਣਗੇ, ਉਹ ਆਪਣੇ ਟਾਈਮ ਦੇ ਉੱਤੇ ਹੀ ਹੋਣਗੇ। ਔਰ ਅਸੀਂ ਧਰਨਾ ਦੇਈ ਬੈਠੇ ਇਹਨਾਂ ਸਾਰੇ ਲੋਕਾਂ ਨੂੰ ਕਹਿਣ ਦੇ ਆ ਕਿ ਤਿੱਤਰ ਪਿੱਤਰ ਹੋ ਜਾਣ, ਜੇ ਕਿਸੇ ਨੇ ਕੋਈ ਖਰਾਬੀ ਕੀਤੀ ਤੇ ਫਿਰ ਕੰਮ ਔਰ ਨਤੀਜੇ ਖਤਰਨਾਕ ਨਿਕਲਣਗੇ। ਨਾਲ ਹੀ ਉਹਨਾਂ ਨੇ ਇਹ ਵੀ ਵਾਰਨ ਕੀਤਾ ਹੈ ਕਿ ਸਟੂਡੈਂਟ ਯੂਨੀਅਨਸ ਨੂੰ ਔਰ ਪੜਾਕੂਆਂ ਨੂੰ, ਪੜਿਆਰਾਂ ਨੂੰ ਨਾਰ ਲਾ ਕੇ ਬਦਅਮਨੀ ਔਰ ਅਫਰਾ ਤਫਰੀ ਖਿਲਾਰੀ ਗਈ ਤੇ ਫਿਰ ਸਰਕਾਰ ਵੀ ਸਿੱਧੀ ਹੋ ਕੇ ਨਿਬੜੇਗੀ, ਔਰ ਫਿਰ ਆਹਨੀ ਹਾਥ ਔਰ ਜਿਹੜੇ ਬਿਆਨ ਹੁੰਦੇ ਨੇ ਉਹ ਨੇ। ਹਜੇ ਤੱਕ ਕਿਹਾ ਜਾ ਰਿਹਾ ਕਿ 36 ਦਿਨਾਂ ਦੇ ਇਹਨਾਂ ਧਰਨਿਆਂ ਤੋਂ ਬਾਅਦ ਕਸ਼ਮੀਰ ਦੇ ਵਿੱਚ ਖੁਰਾਕ ਔਰ ਦਵਾਈਆਂ ਉਹਨਾਂ ਦਾ ਕਾਲ ਆ ਜਿਹੜਾ ਆਜ਼ਾਦ ਜ਼ਰੀਏ ਦੱਸ ਰਹੇ ਨੇ। ਸਰਕਾਰ ਤੇ ਕਹਿਣ ਦੀ ਸਭ ਕੁਝ ਠੀਕ ਹੈ, ਦੁਕਾਨਾਂ ਵੀ ਖੁੱਲਣ ਡਈਆਂ, ਕਿੱਥੇ ਖੁੱਲਣ ਡਈਆਂ। ਸੋ ਉਹ ਖੁਰਾਕ ਔਰ ਦਵਾਈਆਂ ਦੇ ਕਮੀ ਘਾਟੇ ਦੇ ਮਾਮਲੇ ਨੇ ਜਿਹੜੇ ਉਹ ਸਾਹਮਣੇ ਆਂਡੇ ਨੇ। ਰਾਵਲਾਕੋਟ ਜਿੱਥੇ ਇਹ ਧਰਨਾ ਦੇਈ ਬੈਠੇ ਨੇ ਉੱਥੇ ਏਰੀਆ ਜਿਹੜਾ ਉਹਦੀ ਨਾਕਾਬੰਦੀ ਕੀਤੀ ਗਈ ਹੈ। ਹੁਣ ਮਾਮਲੇ ਔਰ ਮਸਲੇ ਨੇ ਜਿਹੜੇ ਇਹ ਆਪਣੇ ਥਾਂ ਖਲੋਤੇ ਨੇ। ਨਾਕਾਬੰਦੀ ਤੋਂ ਬਾਅਦ ਸਰਕਾਰ ਦਾ ਇਹ ਸੋਚਣਾ ਹੀ ਹੈ, ਸ਼ਾਇਦ ਇਹ ਸਲਾਹ ਹੈ ਕਿ ਬਾਕੀ ਕਸ਼ਮੀਰ 'ਚ ਅਸੀਂ ਚੋਣਾਂ ਕਰਾ ਦੇਵਾਂਗੇ, ਇਸ ਇਲਾਕੇ 'ਚ ਨਾ ਕਰਾਵਾਂਗੇ, ਜਾਂ ਇੱਕ ਥਾਂ ਤੇ ਕੈਂਸਲ ਕਰ ਦੇਵਾਂਗੇ, ਜਾਂ ਕਰਾਵਾਂਗੇ ਇਹਨਾਂ ਨਾਲ ਕੋਈ ਮਜ਼ਹਿਮਤ ਹੋਏਗੀ, ਫਿਰ ਡਾਂਗਾ ਸੋਟਿਆਂ ਦੇ ਨਾਲ, ਗੋਲੀ ਦੇ ਨਾਲ ਨਿਬੜਾਂਗੇ। ਹਰ ਆਉਣ ਵਾਲਾ ਦਿਨ ਆ ਜਿਹੜਾ ਉਹ ਹਾਲਾਤ ਨੇ ਜਿਹੜੇ ਉਹਨਾਂ ਨੂੰ ਖਤਰਨਾਕ ਬਣਾ ਰਿਹਾ। ਪਾਕਿਸਤਾਨ ਤੋਂ ਬਾਹਰ ਵਾਸਤੇ ਕਸ਼ਮੀਰੀ, ਖਾਸ ਕਰ ਇੰਗਲੈਂਡ ਆ ਜਿਹੜਾ ਉਹ ਕਸ਼ਮੀਰੀਆਂ ਦੇ ਨਾਲ ਭਰਿਆ ਪਿਆ। ਉਦੋਂ ਜਦੋਂ ਰਾਵਲਾਕੋਟ ਡੈਮ ਬਣੇ ਸਨ ਉਦੋਂ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਵਿੱਚ ਆਈਆਂ, ਇਹਨਾਂ ਨੂੰ ਆਲਟਰਨੇਟ ਜ਼ਮੀਨਾਂ ਦਿੱਤੀਆਂ ਗਈਆਂ, ਨਾਲ ਇਹਨਾਂ ਦੇ ਪਰਿਵਾਰਾਂ ਨੂੰ ਉਦੋਂ ਇੰਗਲੈਂਡ ਦੇ ਵਿੱਚ ਉਹਨਾਂ ਨੇ ਸੈਟਲ ਕਰ ਦਿੱਤਾ। ਉਹ ਜਿਹੜੇ ਉਦੋਂ ਦੇ ਸੈਟਲ ਹੋਏ ਉਹਨਾਂ ਦੇ ਅੱਗੋਂ ਬੱਚਿਆਂ ਦੇ ਬੱਚੇ ਨੇ ਜਿਹੜੇ ਉਹ ਸਾਹਮਣੇ ਆਏ ਨੇ, ਉਹ ਹੁਣ ਇਹ ਕਹਿਣ ਦੇ ਨੇ ਕਿ ਇਹ ਧੱਕਾ ਕਰ ਰਹੀ ਹੈ ਪਾਕਿਸਤਾਨੀ ਸਰਕਾਰ। ਉਧਰੋਂ ਵੀ ਕੋਈ ਚੰਗਾ ਨਹੀਂ ਕਿਹਾ ਜਾ ਰਿਹਾ, ਇਧਰੋਂ ਇਹ ਮਾਮਲੇ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਇਹ ਸਾਰੇ ਨੇ ਜਿਹੜੇ ਇਹ ਐ ਗ੍ਰਿਪ ਹੋਏ ਪਏ ਨੇ। ਬਿਆਨਬਾਜ਼ੀ ਲੀਡਰਸ਼ਿਪ ਨੇ ਜਿਹੜੀ ਦਿੱਤੀ ਉਹ ਵੀ ਕੋਈ ਚੰਗੀ ਨਹੀਂ ਹੈ। ਸਰਕਾਰ ਆ ਜਿਹੜੀ ਉਹ ਕਹਿਣ ਡਈ ਹੈ ਅਸੀਂ ਵੀ ਇਸ ਮਾਮਲੇ ਦੇ ਉੱਤੇ ਠੀਕ ਹੈ, ਇਹ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ, ਚੋਣਾਂ ਜਿੱਤ ਜਾਂਦੇ ਨੇ, ਇਹ ਅਸੈਂਬਲੀ 'ਚ ਅੱਪੜ ਜਾਂਦੇ ਨੇ, ਉੱਥੇ ਜਾ ਕੇ ਕਾਨੂੰਨ ਸਾਜ਼ੀ ਕਰਕੇ 12 ਸੀਟਾਂ ਮੁਕਾ ਦੇਣ, ਪਰ ਇਹ ਸਾਡੇ ਨਾਲ ਧੱਕਾ ਕਰਕੇ ਅੰਗੂਠਾ ਰੱਖ ਕੇ ਧੋਣ ਦੇ ਉੱਤੇ ਜਾਂ ਅੱਖਾਂ ਵਿਖਾ ਕੇ ਕਹਿਣਗੇ ਤੇ ਉਹ ਅਸੀਂ ਕੰਮ ਨਹੀਂ ਕਰਨਾ। ਫੈਡਰਲ ਕਨਸਟੀਟਿਊਸ਼ਨ ਕੋਰਟ ਦਾ ਆਖਣਾ ਹੈ ਕਿ ਮੋਨਾਲ ਰੈਸਟੋਰੈਂਟ ਤੇ ਬਾਕੀ ਕਾਰੋਬਾਰੀ ਟਿਕਾਣੀਆਂ ਨੂੰ ਬਿਲਕੁਲ ਨਾ ਹਟਾਓ। ਇਸ ਬਾਰੇ ਤਾਂ ਸੁਪਰੀਮ ਕੋਰਟ ਨੇ ਵੀ ਪਹਿਲੇ ਇੱਕ ਫੈਸਲਾ ਦਿੱਤਾ ਸੀ। ਮਸੂਦ ਜੀ ਬਿਲਕੁਲ ਜੀ, ਇਹ ਸੁਪਰੀਮ ਕੋਰਟ ਨੇ ਦਿੱਤਾ ਸੀਗਾ। ਸਾਕਬ ਨਿਸਾਰ ਹੋਣੇ ਜਿਨ੍ਹਾਂ ਨੇ ਡੈਮ ਫੰਡ ਇਕੱਠਾ ਕੀਤਾ ਸੀ, ਉਹਨਾਂ ਦੇ ਦੌਰ ਦੇ ਵਿੱਚ ਫੈਸਲਾ ਆਇਆ ਸੀਗਾ ਕਿ ਇੱਕ ਅਸਲ ਦੇ ਵਿੱਚ ਪਹਿਲਾਂ ਤੇ ਕਹਿ ਲਵੋ ਕਿ ਗਰਾਊਂਡ ਰਿਐਲਿਟੀ ਸਮਝੋ। ਮੁਨਾਲ ਰੈਸਟੋਰੈਂਟ ਜਿੱਥੇ ਬਣਿਆ ਸੀਗਾ, ਪ੍ਰਵੀਨ ਤੁਸੀਂ ਵੀ ਗਏ ਜੇ, ਇਹ ਦਾਮਨੇ ਕੋ ਔਰ ਫਿਰ ਪੀਰ ਸੁਹਾਵਾ ਦੀਆਂ ਪਹਾੜੀਆਂ ਉਹਨਾਂ ਦੇ ਉੱਤੇ ਟਾਪ ਤੇ ਜਾ ਕੇ ਜਿੱਥੇ ਪੂਰਾ ਪਿੰਡੀ ਸ਼ਹਿਰ ਇਸਲਾਮਾਬਾਦ ਸ਼ਹਿਰ ਦਿਸਦਾ ਹੈ, ਵਿਊ ਬਹੁਤ ਸੋਹਣਾ ਹੈ, ਉੱਥੇ ਇਹ ਰੈਸਟੋਰੈਂਟ ਬਣ ਗਏ। ਹੁਣ ਜਿਹੜੀਆਂ ਥਾਵਾਂ ਦੇ ਉੱਤੇ ਇਹ ਰੈਸਟੋਰੈਂਟ ਬਣੇ ਨੇ ਉਹਨਾਂ ਥਾਵਾਂ ਦਾ ਫੱਡਾ ਚੱਲ ਰਿਹਾ ਆ ਜਿਹੜੀ ਕੈਪੀਟਲ ਡਿਵੈਲਪਮੈਂਟ ਅਥਾਰਟੀ ਜਿਹਨੂੰ CDA ਕਹਿੰਦੇ ਨੇ, ਉਹਦੇ ਵਿਚਕਾਰ ਔਰ ਇੱਕ ਹੋਰ ਜਿਹੜਾ ਲਾਈਨ ਇਨਫੋਰਸਮੈਂਟ ਮਿਲਟਰੀ ਡਾਇਰੈਕਟੋਰੇਟ ਆਫ ਫਾਰਮਸ ਮਹਿਕਮਾ ਹੈ ਮਿਲਟਰੀ ਦਾ, ਇਹਨਾਂ ਦੋਵਾਂ ਦਾ, ਉਹ ਕਹਿੰਦੇ ਨੇ ਸਾਡੀ ਜ਼ਮੀਨ ਆ, ਉਹ ਕਹਿੰਦੇ ਨੇ ਸਾਡੀ ਜ਼ਮੀਨ। ਇਹਨਾਂ ਦਾ ਝੇੜਾ ਸੀਗਾ, ਇਹਦੇ ਵਿੱਚ ਇਹਨਾਂ ਨੇ ਇੱਕ ਕਾਰੋਬਾਰੀ ਤੌਰ ਤੇ ਦੇਤੀ। ਜਿਨ੍ਹਾਂ ਦੇ ਇਹ ਰੈਸਟੋਰੈਂਟ ਜਾਂ ਇਹ ਕਾਰੋਬਾਰੀ ਲੋਕ ਨੇ ਇਹ ਵੀ ਕਹਿੰਦੇ ਨੇ ਕੋਈ ਮਾੜੇ ਨਹੀਂ ਗੇ, ਹੈ ਕਿਸੇ ਦੀ ਕਿਸੇ ਜਰਨਲ ਦੇ ਨਾਲ ਤੇ ਕਿਸੇ ਦੀ ਕਿਸੇ ਹੋਰ ਇਸੇ ਤਰ੍ਹਾਂ ਫੌਜੀ ਆਲਾ ਜ਼ਿੰਮੇਦਾਰ ਦੇ ਨਾਲ ਤਾਲੁਕਾ, ਨਾਲ ਹੀ ਕੁਝ ਕਹਿੰਦੇ ਨੇ ਕਿ ਇਹਨਾਂ ਦੇ ਸਿਆਸੀ ਵੱਡੇ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਤਾਲੁਕ ਵਾਸਤੇ ਨੇ। ਗੱਲ ਤੇ ਇਦਾਂ ਹੀ ਆਮ ਬੰਦਾ ਪੈਸੇ ਵਾਲਾ ਜਿਹੜਾ ਉਹ ਕਾਰੋਬਾਰ ਕਿਵੇਂ ਕਰੇਗਾ ਜਦ ਤੱਕ ਕਿ ਉਹਦੇ ਪਿੱਛੇ ਕੋਈ ਲੰਮੀਆਂ ਬਾਹਾਂ ਨਾ ਹੋਣ। ਬਿਲਕੁਲ ਉਹ ਸਭ ਸਾਕਬ ਨਿਸਾਰ ਉਹਨਾਂ ਨੇ ਆਖਿਆ ਕਿ ਇਹ ਹੈ ਜਿਹੜਾ ਇਹ ਕੁਦਰਤੀ ਜਿਹੜਾ ਮਾਹੌਲ ਆ ਉਹਦੀ ਤਬਾਹੀ ਦਾ ਸਬਬ ਬਣ ਰਿਹਾ। ਇਹਨਾਂ ਦਾ ਗਾਰਬੇਜ ਬਾਕੀ ਸਾਰੀਆਂ ਸ਼ੈਵਾਂ ਜਿਹੜੀਆਂ ਉਹ ਟਿਕਾਣੇ ਨਹੀਂ ਪ੍ਰੋਪਰ ਲੱਗ ਰਹੀਆਂ। ਦੂਜਾ ਇੱਥੇ ਤਫਰੀਹ ਵਾਸਤੇ ਲੋਕ ਜਿਹੜੇ ਆਉਂਦੇ ਨੇ, ਜਿਹੜੇ ਕੁਦਰਤੀ ਇੱਥੇ ਜਾਨਵਰ ਚਰਿੰਦ ਪਰਿੰਦ ਨੇ, ਉਹਨਾਂ ਦੇ ਟਿਕਾਣਿਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਇਹਨਾਂ ਨੂੰ ਢਾਹ ਦਿੱਤਾ ਜਾਏ। ਇਹਨਾਂ ਦੀ ਕੋਈ ਵਾਜ਼ਿਬ ਮਨਜ਼ੂਰੀ ਨਹੀਂ ਹੈ ਤੇ ਜਿਹੜੇ ਮਹਿਕਮੇ ਨੇ ਮਨਜ਼ੂਰੀ ਦਿੱਤੀ ਉਹਨਾਂ ਨੇ ਇਨਲੀਗਲ ਕੰਮ ਕੀਤਾ। ਉਹਨਾਂ ਨੇ 2024 ਚ ਫੈਸਲਾ ਦੇ ਦਿੱਤਾ। ਇਮਰਾਨ ਖਾਨ ਦੀ ਸਰਕਾਰ ਦਾ ਧਰਨ ਤਖਤਾ ਡਿੱਗ ਪਿਆ, ਮਾਮਲੇ ਅੱਗੇ ਤੁਰ ਪਏ, ਰਿੜ ਪਏ। ਹੁਣ ਆ ਕੇ ਇਹ ਜਿਹੜੀ ਤੁਸੀਂ ਦੱਸਿਆ ਹੈ ਫੈਡਰਲ ਕਨਸਟੀਟਿਊਸ਼ਨਲ ਕੋਰਟ, ਇਹ ਪਹਿਲਾਂ ਸੁਪਰੀਮ ਕੋਰਟ ਸੀ ਨਾ, ਸੁਪਰੀਮ ਕੋਰਟ ਦੇ ਦੋ ਹਿੱਸੇ ਕਰ ਦਿੱਤੇ ਗਏ। ਇੱਕ ਸੁਪਰੀਮ ਕੋਰਟ ਲੈਵਲ ਥੱਲੇ ਆ ਗਈ ਤੇ ਇੱਕ ਇਹ ਉਹਦੇ ਬਰਾਬਰ ਦੀ ਅਦਾਲਤ ਬਣਾਤੀ। ਇਸ ਅਦਾਲਤ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਉਦੋਂ ਦਾ ਜਿਹੜਾ ਫੈਸਲਾ ਉਹਨੂੰ ਰਿਵਰਸ ਕਰਤਾ। ਠੀਕ ਹੈ, ਕਿਉਂ ਕੀਤਾ? ਇਹਨਾਂ ਹੋਟਲ ਮਾਲਕਾਂ ਨੇ ਅਦਾਲਤ ਨੂੰ ਇਹ ਆਖਿਆ ਕਿ ਵੇਖੋ ਜੀ, ਇਹ ਦੋ ਮਹਿਕਮੇ ਜਿਹੜੇ ਇਹ ਮਿਲਟਰੀ ਫਾਰਮਸ ਵਾਲੇ ਨੇ ਔਰ CDA ਵਾਲੇ, ਇਹਨਾਂ ਦੇ ਮੁਕਦਮੇ ਪਹਿਲਾਂ ਹੀ ਥਲੜੀਆਂ ਅਦਾਲਤਾਂ 'ਚ ਨੇ। ਉਹਨਾਂ ਅਦਾਲਤਾਂ ਨੇ ਟ੍ਰਾਇਲ ਤੋਂ ਬਾਅਦ ਕੋਈ ਫੈਸਲਾ ਦੇਣਾ ਸੀਗਾ ਕਿ ਅਸਲ ਮਾਲਕ ਕੌਣ ਹੈ। ਉਸ ਤੋਂ ਬਾਅਦ ਫਿਰ ਸਾਡੀ ਵਾਰੀ ਆਉਣੀ ਸੀਗੀ। ਅਸੀਂ ਤੇ ਕਿਰਾਇਆ ਸਰਕਾਰ ਨੂੰ ਦੇਣ ਦੇ ਆ, ਅਸੀਂ ਤੇ ਭਾਰੀ ਇਨਵੈਸਟਮੈਂਟ ਜਿਹੜੀ ਉਹ ਕੀਤੀ ਹੈ, ਕੌਮੀ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਉਣ ਦੇ ਸਾਂ। ਇਹ ਕੰਮ ਕਰਕੇ ਇਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਫਿਰ ਹੁਣ ਉਹਨਾਂ ਨੇ ਆਖਿਆ ਕਿ ਜੀ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਅਦਾਲਤਾਂ ਨੂੰ ਗਰਾਊਂਡ ਰਿਐਲਿਟੀਜ਼ ਔਰ ਸਾਰਾ ਕਰਨਾ ਚਾਹੀਦਾ। ਸੁਪਰੀਮ ਕੋਰਟ ਪਾਕਿਸਤਾਨ ਟ੍ਰਾਇਲ ਕੋਰਟ ਨਹੀਂ ਹੈ ਕਿ ਜਿਹੜੀ ਜਜ਼ਬਾਤੀ ਹੋ ਕੇ ਫੈਸਲੇ ਕਰੇ। ਅਸੀਂ ਇਹ ਕੇਸ ਦੁਬਾਰਾ ਟ੍ਰਾਇਲ ਕੋਰਟਸ ਨੂੰ ਔਰ ਮੁਤਲਕਾ ਮਹਿਕਮੇ ਨੂੰ ਭੇਜ ਰਹੇ ਹਾਂ, ਉਹ ਇਹਦੇ ਉੱਤੇ ਨੇ ਜਿਹੜੇ ਡਿਸੀਜਨ ਲੈਣਗੇ। ਫਿਲਹਾਲ ਕਿਸੇ ਕਿਸਮ ਦਾ ਕੋਈ ਰੈਸਟੋਰੈਂਟ, ਕੋਈ ਉੱਥੇ ਕਾਰੋਬਾਰੀ ਠਿਕਾਣਾ ਜਿਹੜਾ ਉਹਨੂੰ ਨਾ ਹਟਾਇਆ ਜਾਏ। ਮਰੀਮ ਨਵਾਜ਼ ਦਾ ਆਖਣਾ ਹੈ ਕਿ ਪੰਜਾਬ ਦੇ ਐਜੂਕੇਸ਼ਨ ਸੂਬਾ ਵਜ਼ੀਰ 7 ਦਿਨਾਂ 'ਚ ਇੱਕ ਸਰਕਾਰੀ ਸਕੂਲ ਦਾ ਆਪ ਫੇਰਾ ਲਾਇਆ ਕਰਨ। ਜੀ ਬਾਬਾ, ਚਰਚਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹਦਾ, ਔਰ ਮੈਂ ਤੇ ਇਹ ਸਮਝਦਾ, ਦੇਖੋ ਕੁਝ ਲੋਕ ਇਹਦੀ ਮੁਖਾਲਫਤ ਕਰ ਰਹੇ ਨੇ, ਖਾਸ ਕਰ ਟੀਚਰ ਤਬਕਾ, ਉਹ ਬਿਲਕੁਲ ਇਹਦੀ ਮੁਖਾਲਫਤ ਕਰ ਰਹੇ ਹੈ। ਪੋਸਟਾਂ ਚੱਲ ਰਹੀਆਂ, ਸਭ ਮਾਮਲੇ ਹੋ ਰਹੇ ਹੈ, ਵੰਸਵੰਨੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ। ਮੈਂ ਸਮਝਦਾ ਪ੍ਰਵੀਨ, ਜਦੋਂ ਤੱਕ ਤੁਸੀਂ ਇਹ ਗਵਾਹੀ ਦੇਵੋ ਕਿ ਰੇਲ ਦਾ ਮਹਿਕਮਾ ਸੀਗਾ, ਉਹਦੇ 'ਚ ਰੇਲ ਦਾ ਵਜ਼ੀਰ ਸਫ਼ਰ ਕਰਦਾ ਸੀਗਾ, ਰੇਲ ਦਾ ਆਵਾ ਅਫਸਰ ਸਫ਼ਰ ਕਰਦਾ ਸੀਗਾ, ਟ੍ਰੇਨਾਂ ਦੀ ਹਾਲਤ ਠੀਕ ਸੀਗੀ, 80-90 ਦੇ ਦਹਾਕੇ 'ਚ ਬਿਲਕੁਲ ਠੀਕ ਸੀਗੀ। ਉਸ ਤੋਂ ਬਾਅਦ ਫਿਰ ਵਿਗੜਨਾ ਸ਼ੁਰੂ ਹੋਇਆ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਮੈਨੂੰ ਯਾਦ ਆ ਕਿ ਮੈਂ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਦਾ ਸਾਂ, ਮੇਰੇ ਨਾਲ ਉਦੋਂ ਸਿਵਲ ਜੱਜ ਦਾ ਮੁੰਡਾ ਵੀ ਪੜ੍ਹਦਾ ਸੀਗਾ, ਉਹ ਵੀ ਉਸੇ ਸਕੂਲ 'ਚ ਹੀ ਸੀਗਾ, ਮੈਂ ਵੀ ਉਸੇ ਸਕੂਲ 'ਚ ਸਾਂ। ਕਾਰੋਬਾਰੀ ਜਿਹੜੇ ਲੋਕ ਸਨ ਉਹਨਾਂ ਦੇ ਵੀ ਉੱਥੇ, ਆਲਾ ਅਫਸਰਾਂ ਦੇ ਬੱਚੇ ਵੀ ਉੱਥੇ ਹੀ ਸਨ। ਠੀਕ ਹੈ, ਸਰਕਾਰੀ ਸਕੂਲਾਂ ਦਾ ਇੱਕ ਮਿਆਰ ਸੀਗਾ। ਹੁਣ ਪਾਕਿਸਤਾਨ 'ਚ ਐਜੂਕੇਸ਼ਨ ਸਟੈਂਡਰਡਸ ਬਣ ਗਏ। ਅਮੀਰ ਬੱਚਿਆਂ ਦੇ ਤੇ ਸਕੂਲ ਹੀ ਹੋਰ ਨੇ ਨਾ, ਤੇ ਗਰੀਬਾਂ ਦੇ ਸਕੂਲ ਹੋਰ ਨੇ। ਯਾਨੀ ਸਰਕਾਰੀ ਸਕੂਲ ਸਿਰਫ ਗਰੀਬਾਂ ਦੇ ਬੱਚਿਆਂ ਦੇ ਸਕੂਲਾਂ ਦੇ ਤੌਰ ਤੇ ਰਹਿ ਗਏ। ਇਸ ਫੈਸਲੇ ਨੂੰ ਮੈਂ ਇਸ ਨਜ਼ਰੀਏ ਦੇ ਨਾਲ ਵੇਖਣਾ ਹੈ ਕਿ ਉਦੋਂ ਜਦੋਂ ਸਾਰੀ ਬਿਊਰੋਕ੍ਰੇਸੀ ਦੇ ਸਾਰੇ ਵੱਡੇ ਲੋਕਾਂ ਦੇ ਬੱਚੇ ਉੱਥੇ ਪੜ੍ਹਦੇ ਸੀਗੇ, ਉਹਨਾਂ ਸਕੂਲਾਂ ਦਾ ਸਟੈਂਡਰਡ ਹੈ ਸੀਗਾ। ਹੁਣ ਇਹ ਸਟੈਂਡਰਡ ਨਹੀਂ ਰਿਹਾ, ਔਰ ਸਰਕਾਰੀ ਟੀਚਰ ਨੇ ਜਿਹੜੇ ਆਪਣਾ ਰੰਡੀ ਰੋਣਾ ਰੋਂਦੇ ਨੇ। ਲੇਕਿਨ ਇਹ ਵੀ ਤੇ ਵੇਖੋ ਨਾ ਕਿ ਐਜੂਕੇਸ਼ਨ ਦਾ ਮਿਆਰ ਕੀ ਰਹਿ ਗਿਆ। ਇਸ ਕੰਮ ਦੇ ਨਾਲ ਬਿਲਕੁਲ ਠੀਕ ਆ, ਕਦੀ ਇੱਕ ਜ਼ਿਲ੍ਹੇ 'ਚ, ਕਦੀ ਦੂਸਰੇ 'ਚ, ਕਦੀ ਤੀਸਰੇ 'ਚ, 36-42 ਜ਼ਿਲ੍ਹੇ ਹੁਣ ਤੇ ਹੋ ਗਏ ਜੀ ਲੈਂਦੇ ਪੰਜਾਬ ਦੇ। ਉਹਨਾਂ ਦੇ ਵਿੱਚ ਅਗਰ ਐਜੂਕੇਸ਼ਨ ਸੂਬਾ ਮਿਨਿਸਟਰ ਆਪ ਜਾਂਦਾ ਆ, ਫੇਰਾ ਲਾਉਂਦਾ ਆ, ਇੱਕ ਤੇ ਮਸਲਿਆਂ ਤੋਂ ਵਾਕਿਫ ਰਹੇਗਾ, ਦੂਜਾ ਮੇਰੇ ਖਿਆਲ ਨਾਲ ਜਿਹੜੀ ਸਰਕਾਰੀ ਮਸ਼ੀਨਰੀ ਬਹਿ ਕੇ ਦੰਦਾਂ 'ਚ ਤੀਲੀਆਂ ਫੇਰਨ ਡਈ ਹੈ ਨਾ, ਉਹ ਕਮ ਸੇ ਕਮ ਹਿਲਜੁਲ ਆਏਗੀ, ਔਰ ਉਹਦਾ ਫਾਇਦਾ ਆਮ ਗਰੀਬ ਦਾ ਬੱਚਾ ਜਿਹੜਾ ਇੱਥੇ ਪੜ੍ਹਨ ਜਾਂਦਾ ਆ, ਉਹਨੂੰ ਕੁਛ ਨਾ ਕੁਛ ਫਰੂਟ ਜ਼ਰੂਰ ਮਿਲੇਗਾ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ, ਜਿਨ੍ਹਾਂ ਦੇ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖਦੇ ਜੇ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ, ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ। ਜੇ ਸਮਝਦੇ ਜੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਗੈਰ ਜਾਨਬਦਾਰ ਖਬਰਾਂ ਸਪਾਂਸਰ ਕਰਨੀਆਂ ਚਾਹੀਦੀਆਂ ਨੇ, ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।